ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਅਲੈਕਮ ਆਦਾਬ ਬਰਜ਼ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 27 ਨਵੰਬਰ 2019 14 ਮੱਘਰ ਨਾਨਕਸ਼ਾਹੀ ਸੰਮਤ 551 ਦਾ ਦਿਨ ਹੈ। ਸੋ ਹੁਣ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਫੇਅਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਜੋ ਅੱਜ ਦਾ ਪਹਿਲਾ ਅਹਿਮ ਇਸ਼ੂ ਹੈ ਉਸ ਬਾਰੇ? ਦੇਖੋ, ਜਿਸ ਮੁਲਕ ਨੂੰ ਅੰਗਰੇਜ਼ ਜਾਣ ਲੱਗਿਆਂ ਇੰਡੀਆ ਦਾ ਨਾਂ ਦੇ ਕੇ ਉੱਥੋਂ ਨਿਕਲੇ ਜੀ, ਅੱਜ ਉਹਦੀ ਆਬਾਦੀ 1947 ਤੋਂ ਬਾਅਦ ਹੁਣ ਤੱਕ 3 ਗੁਣਾ ਹੋ ਗਈ ਹੈ। 1 ਬਿਲੀਅਨ 300 ਮਿਲੀਅਨ ਲੋਕ। ਬਿਲਕੁਲ। ਉਹਨਾਂ ਦੀ ਅਸਲੀ ਹਾਲਤ ਕੀ ਹੈ, ਇਸ ਦੇ ਬਾਵਜੂਦ ਕਿ ਉੱਥੇ ਕੀ ਪ੍ਰੋਪੇਗੈਂਡਾ ਕੀਤਾ ਜਾਂਦਾ ਹੈ। ਜ਼ਾਹਰ ਹੈ ਕੱਲ੍ਹ ਵੀ ਜਿਹੜੀ ਅਸੀਂ ਵਾਲ ਸਟਰੀਟ ਜਰਨਲ ਤੇ ਬੇਸ ਸਟੋਰੀ ਕੀਤੀ ਕਿ ਕਿਵੇਂ ਉਹਨਾਂ ਦੀ ਇਕਨੋਮੀ ਜਿਹੜੀ ਹੈ ਉਹ ਬਿਲਕੁਲ ਡਾਊਨਵਰਡ ਜਾ ਰਹੀ ਹੈ ਔਰ ਬਹੁਤ ਬੁਰੇ ਹਾਲਤ 'ਚ ਆਲਰੇਡੀ ਰਿਸੈਸ਼ਨ 'ਚ ਪਹੁੰਚ ਚੁੱਕੀ ਹੈ। ਜੀ, ਅੱਜ ਉਹਨਾਂ ਦੀ ਫਾਈਨੈਂਸ ਮਿਨਿਸਟਰ ਨਿਰਮਲਾ ਸੀਤਾਰਮਨ ਨੇ ਆਪਣੇ ਆਪ ਨੂੰ ਡਿਫੈਂਡ ਕੀਤਾ। ਉਹਨੇ ਕਿਹਾ ਨਹੀਂ, ਸਲੋ ਡਾਊਨ ਹੋਈ ਹੈ, ਰਿਸੈਸ਼ਨ 'ਚ ਨਹੀਂ ਜਾ ਰਹੀ। ਲੇਕਿਨ ਜ਼ਾਹਰ ਹੈ ਕਿ ਜਿਹੜੀਆਂ ਇੰਟਰਨੈਸ਼ਨਲ ਰਿਪੋਰਟਸ ਨੇ ਔਰ ਨਵੀਂ ਇਨਵੈਸਟਮੈਂਟ ਦਾ ਨਾ ਆਉਣਾ, ਐਕਸਪੋਰਟ ਦਾ ਘਟਣਾ, ਈਵਨ ਜਿਹੜੀ ਨੌਨ ਆਇਲ ਇੰਪੋਰਟ ਹੈ ਉਹਦੇ 'ਚ ਵੀ 13% ਦੇ ਕਰੀਬ ਕਮੀ, ਜਿਹੜੀ ਕਿ ਕੱਲ੍ਹ ਹੀ ਉਹ ਵਾਲ ਸਟਰੀਟ ਦੀ ਸਟੋਰੀ ਦਾ ਹਿੱਸਾ ਸੀ। ਜੀ, ਹੁਣ ਇਸ 'ਚੋਂ 2 ਗੱਲਾਂ ਬੜੀਆਂ ਸਪਸ਼ਟਤਾ ਦੇ ਨਾਲ ਸਾਹਮਣੇ ਆ ਰਹੀਆਂ ਨੇ। ਇੱਕ ਪਾਸੇ ਪੋਲੀਟੀਕਲ ਅਨਰੈਸਟ ਜਿਹੜਾ ਨਾਰਥ ਈਸਟ ਦੀਆਂ ਸਟੇਟਾਂ 'ਚ ਕਹਿਣ ਨੂੰ ਭਾਵੇਂ ਬੀਜੇਪੀ ਨੇ ਹਕੂਮਤ ਜਾਂ ਸਿੱਧੇ ਤੌਰ ਤੇ ਬਣਾਈ ਹੈ ਜਾਂ ਇੱਕ ਅੱਧਾ ਮੈਂਬਰ ਵੀ ਵਿੱਚ ਵਾੜ ਕੇ ਆਪਣੀ ਹਕੂਮਤ ਬਣਾਈ ਹੋਈ ਹੈ। ਜੀ, ਕਸ਼ਮੀਰ ਜਿੱਥੇ 80 ਲੱਖ ਲੋਕ ਪਿਛਲੇ 3.5 ਮਹੀਨੇ ਤੋਂ ਜ਼ਿਆਦਾ ਵਕਤ ਤੋਂ ਖੁੱਲੀ ਜੇਲ੍ਹ ਦੇ ਵਿੱਚ ਡੱਕੇ ਹੋਏ ਨੇ, 1 ਮਿਲੀਅਨ ਆਰਮੀ ਉੱਥੇ ਫਸੀ ਹੋਈ ਹੈ ਔਰ ਕੋਈ ਵੀ ਉਹਦੇ 'ਚ ਤਬਦੀਲੀ ਨਹੀਂ ਹੈ ਗਰਾਊਂਡ ਦੇ ਉੱਤੇ ਮਾਹੌਲ 'ਚ। ਉਹ ਅਸੀਂ ਤੀਸਰੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ। ਜੀ, ਇੰਟਰਨਲੀ ਕਿਵੇਂ ਕਰਪਸ਼ਨ ਕਿਸ ਹੱਦ ਤੱਕ ਪਹੁੰਚ ਚੁੱਕੀ ਹੈ। ਲੇਟੈਸਟ ਮਹਾਰਾਸ਼ਟਰ ਦੀ ਉਦਾਹਰਣ ਸਾਹਮਣੇ ਹੈ ਕਿ ਕਿਵੇਂ ਇੱਕ ਦੂਜੇ ਨੂੰ ਕਹਿ ਰਿਹਾ ਵੀ ਤੂੰ ਹੋਰਸ ਟ੍ਰੇਡਿੰਗ ਕਰ ਰਿਹਾ, ਦੂਜਾ ਕਹਿ ਰਿਹਾ ਤੁਸੀਂ ਤਾਂ ਤਬੇਲਾ ਹੀ ਖਰੀਦ ਲਿਆ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਈ ਹਜ਼ਾਰ ਕਰੋੜ ਇਹਨਾਂ ਪੋਲੀਟੀਕਲ ਪਾਰਟੀਆਂ ਦੀ ਕਿੱਟੀ 'ਚ ਨੇ ਜਿਹਦੇ ਨਾਲ ਬੰਦੇ ਖਰੀਦੇ ਜਾਂਦੇ ਨੇ, ਜਿਹਦੇ ਨਾਲ ਜਿਹੜਾ ਹੈ ਜਿਨ੍ਹਾਂ ਨੂੰ ਲੋਕ ਚੁਣ ਕੇ ਭੇਜਦੇ ਨੇ ਆਪਣੇ ਵੱਲੋਂ ਜੀ 1 ਮੈਨ 1 ਵੋਟ, ਉਹ ਸਿਸਟਮ ਸਾਹਮਣੇ। ਬਿਲਕੁਲ। ਕੁੱਲ ਮਿਲਾ ਕੇ ਆਮ ਲੋਕਾਂ ਦਾ ਕੀ ਹਾਲ ਹੈ? 40% ਤੋਂ ਜ਼ਿਆਦਾ ਗਰੀਬੀ ਰੇਖਾ ਤੋਂ ਥੱਲੇ, ਲੱਖਾਂ ਕਿਸਾਨਾਂ ਦਾ ਪਿਛਲੇ ਵਰ੍ਹਿਆਂ ਦੇ ਵਿੱਚ ਆਤਮਘਾਤ ਕਰਨਾ ਔਰ ਕੋਈ ਹੋਪ ਅਰਾਊਂਡ ਨਹੀਂ ਹੈ। ਬਿਲਕੁਲ। ਜਦੋਂ ਅਸੀਂ ਇਸ ਸਾਰੇ ਨੂੰ ਕਨਕਲੂਡ ਕਰਦੇ ਹਾਂ, ਕਹਿੰਦੇ ਹਾਂ ਕਿ ਭਾਈ ਭਾਰਤ ਸੋਵੀਅਤ ਯੂਨੀਅਨ ਜਾਂ ਯੂਗੋਸਲਾਵੀਆ ਵਾਂਗ ਇੱਕ ਆਰਟੀਫਿਸ਼ੀਅਲ ਯੂਨੀਅਨ ਸੀ। ਜੀ, ਜਿਵੇਂ ਉਹ ਆਰਟੀਫਿਸ਼ੀਅਲ ਯੂਨੀਅਨ ਸਨ ਖਤਮ ਹੋਈਆਂ, ਇਵੇਂ ਹੀ ਭਾਰਤ ਜਿਹੜਾ ਉਹ ਖਤਮ ਹੋਣ ਵੱਲ ਜਾ ਰਿਹਾ ਹੈ। ਡਿਸਇੰਟੀਗ੍ਰੇਟ ਇਹਨੇ ਹੋਣਾ ਹੀ ਹੋਣਾ, ਇਹਦੇ 'ਚ ਕੋਈ ਸ਼ੱਕ ਸ਼ੁਬਾ ਨਹੀਂ ਹੈ। ਜੀ, ਹੁਣ ਜਿਨ੍ਹਾਂ ਦੇ ਅੰਦਰ ਅਜੇ ਵੀ ਭਾਵੇਂ ਉਹ ਕਹਿਣ ਨੂੰ ਕਾਊ ਮੀਟ ਖਾਣ ਵਾਲੇ ਹੋਣ, ਬੀਫ ਖਾਣ ਵਾਲੇ ਹੋਣ, ਨਾਸਤਕ ਹੋਣ ਜਾਂ ਆਪਣੇ ਆਪ ਨੂੰ ਸੈਕੂਲਰ ਕਹਿਣ ਵਾਲੇ ਹੋਣ, ਖਾਸ ਤੌਰ ਤੇ ਜਸਟਿਸ ਮਾਰਕੰਡੇ ਕਾਟਜੂ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਵੀ ਰਹੇ, ਪ੍ਰੈਸ ਕਾਉਂਸਲ ਆਫ ਇੰਡੀਆ ਦੇ ਪ੍ਰੈਜ਼ੀਡੈਂਟ ਵੀ ਰਹੇ, ਬੜਾ
ਜੇ ਬਾਕੀਆਂ ਨਾਲ ਕੰਪੇਅਰ ਕਰੋ ਤਾਂ ਕੁਆਇਟ ਵੋਕਲ ਹੈ ਉਹ, ਔਰ ਭਾਰਤ ਦੇ ਵਿੱਚ ਕੀ ਸਿਸਟਮ ਹੈ, ਮੀਡੀਆ ਦੀ ਕਰਪਸ਼ਨ ਕਿਸ ਹੱਦ ਤੱਕ ਹੈ, ਦੂਸਰੀਆਂ ਸਿਚੁਏਸ਼ਨਸ ਬਾਰੇ ਉਹ ਖੁੱਲ੍ਹ ਕੇ ਗੱਲ ਕਰਦਾ ਹੈ ਜਸਟਿਸ ਕਾਟਜੂ। ਜੀ ਅੱਜ ਕੱਲ੍ਹ ਉਹ ਅਮਰੀਕਾ 'ਚ ਨੇ, ਸ਼ਾਇਦ ਕੈਲੀਫੋਰਨੀਆ 'ਚ ਆਪਣੇ ਬੇਟੇ ਜਾਂ ਬੇਟੀ ਦੇ ਕੋਲ। ਕੁਝ ਸਮਾਂ ਪਹਿਲਾਂ ਫਰੀਮਾਉਂਟ ਗੁਰਦੁਆਰੇ 'ਚ ਇੱਕ ਡਿਸਕਸ਼ਨ 'ਚ ਉਹਨੇ ਕਿਹਾ ਜੀ ਸਾਰੇ ਦੇਸ਼ ਨੂੰ ਹੀ ਖਾਲਿਸਤਾਨ ਬਣਾ ਦਿਓ, ਔਰ ਉਹਨੇ ਗੱਲ ਤਾਂ ਕੀਤੀ ਕਿ ਬਈ ਕਿਵੇਂ ਜੁਡੀਸ਼ਰੀ ਕਰਪਟ ਹੈ, ਦੂਸਰੀਆਂ ਚੀਜ਼ਾਂ ਨੇ, ਪਰ ਲੈ ਦੇ ਕੇ ਇਹਨਾਂ ਦੇ ਅੰਦਰੋਂ ਜਿਹੜਾ ਹੈ ਉਹਨੂੰ ਇੰਡੀਆ ਨੂੰ ਜਾਂ ਸਬ ਕੰਟੀਨੈਂਟ ਨੂੰ, ਜਿਹਦੇ 'ਚ ਪਾਕਿਸਤਾਨ ਵੀ ਸ਼ਾਮਲ ਕਰ ਲੈਂਦੇ ਨੇ, ਬੰਗਲਾਦੇਸ਼ ਵੀ, ਜੀ ਇੱਕ ਯੂਨਿਟ ਦੇ ਤੌਰ ਤੇ ਦੇਖਣ ਦਾ ਜਿਹੜਾ ਇਹਨਾਂ ਦਾ ਸੁਪਨਾ ਹੈ ਉਹ ਕਿਤੇ ਨਾ ਕਿਤੇ ਹੈ ਲੁਕਿਆ ਹੋਇਆ। ਹਾਲਾਂ ਉਹ ਜਿਹੜਾ ਸਿਸਟਮ ਹੈ ਉਹਨੂੰ ਇਹ ਕਹਿੰਦੇ ਨੇ ਕਿ ਜੀ ਟੋਟਲੀ ਫੇਲ ਹੈ। ਔਰ ਅੱਜ ਇੱਕ ਆਰਟੀਕਲ ਜਿਹੜਾ ਕਿ ਬੇਸ਼ੱਕ ਰੀਜਨਲ ਜਿਹੜਾ ਰੈਸ਼ਨਲ ਡੇਲੀ ਦੇ ਵਿੱਚ ਕੁਝ ਦਿਨ ਪਹਿਲਾਂ ਛਪਿਆ ਜਸਟਿਸ ਕਾਟਜੂ ਦਾ, ਫ੍ਰੈਂਚ ਰੈਵੋਲੂਸ਼ਨ ਇਜ਼ ਕਮਿੰਗ ਇਨ ਇੰਡੀਆ। ਜੀ ਹੁਣ ਫ੍ਰੈਂਚ ਰੈਵੋਲੂਸ਼ਨ ਕੀ ਸੀ ਉਹਦੀ ਗੱਲ ਕਰਨ ਤੋਂ ਪਹਿਲਾਂ ਇਹ ਜਸਟਿਸ ਕਾਟਜੂ ਨੇ ਇਹਦੇ 'ਚ ਜਿਹੜੇ 8-9 ਨੁਕਤੇ ਦਿੱਤੇ ਨੇ, ਉਹਦੇ 'ਚ ਉਹਨੇ ਸਾਬਤ ਕੀਤਾ ਕਿ ਉਸ ਸਬ ਕੰਟੀਨੈਂਟ ਦੀਆਂ ਸਰਕਾਰ, ਔਰ ਇਹ ਦੱਸਣ ਲਈ ਕਿਉਂਕਿ ਐਡਰੈਸ ਉਹ ਮੈਜੋਰਟੀ ਹਿੰਦੂਆਂ ਨੂੰ ਕਰ ਰਿਹਾ ਹੁੰਦਾ ਹੈ, ਇਸ ਲਈ ਪਾਕਿਸਤਾਨ ਨੂੰ ਵੀ ਨਾਲ ਟੈਗ ਕਰ ਲੈਂਦੇ ਨੇ, ਜੀ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੁੰਦਾ ਹੈ ਅਦਰਵਾਈਜ਼ ਬਿਲਕੁਲ ਹੀ ਸੈਡੀਸ਼ਨ ਦਾ ਚਾਰਜ ਨਾ ਲੱਗ ਜਾਏ। ਹਾਲਾਂਕਿ ਮੈਂ ਸਮਝਦਾ ਹਾਂ ਵੀ ਜਦੋਂ ਮੈਂ ਇਹਨੂੰ ਡਿਸਕਸ ਕਰਾਂਗਾ ਪਾਕਿਸਤਾਨ ਫੈਕਟਰ ਮੈਂ ਇਹਦੇ 'ਚ ਇਨਕਲੂਡ ਨਹੀਂ ਕਰਨਾ ਚਾਹੁੰਦਾ, ਜੀ ਕਿਉਂਕਿ ਪਾਕਿਸਤਾਨ 'ਚ ਇਨ ਸਪਾਈਟ ਆਫ ਕਿ ਉੱਥੇ ਵੀ ਇਕਨੋਮਿਕਲ ਹਾਲਤ ਕੀ ਹੈ ਜਾਂ ਸੁਸਾਇਟੀ ਦੇ ਵਿੱਚ ਕਰਪਸ਼ਨ ਦਾ ਲੈਵਲ ਹੈ ਜਾਂ ਅਦਰ ਵੇ ਹੈ, ਲੇਕਿਨ ਇਹਦੇ ਬਾਵਜੂਦ ਇੱਕ ਕਾਮਨ ਗਲੂ ਜਿਹੜਾ ਇਸਲਾਮ ਦਾ ਜਿਹਦੇ ਤੇ ਬੇਸਡ ਕਾਇਦੇ ਆਜ਼ਮ ਨੇ ਮੁਲਕ ਨੂੰ ਬਣਾਇਆ, ਔਰ ਇਹਦੇ ਬਾਵਜੂਦ ਭਾਰਤ ਨੇ ਜਿਹੜੇ ਨੈਫੀਰੀਅਸ ਉਹਨਾਂ ਦੇ ਏਜੰਡਾ ਔਰ ਦੂਸਰਾ ਉਹਦੇ ਥੱਲੇ ਪਾਕਿਸਤਾਨ ਨੂੰ ਜੰਗ ਦੇ ਵਿੱਚ ਬਾਰ-ਬਾਰ ਸੁੱਟਿਆ, ਮੁਲਕ ਦੋ ਹਿੱਸਿਆਂ 'ਚ ਵੰਡਿਆ, ਇਹਦੇ ਬਾਵਜੂਦ ਪਾਕਿਸਤਾਨ ਉਸ ਸਾਰੀ ਸਿਚੁਏਸ਼ਨ 'ਚ ਸਰਵਾਈਵ ਵੀ ਕੀਤਾ ਔਰ ਉਸ ਸਾਰੇ 'ਚੋਂ ਬਾਹਰ ਵੀ ਨਿਕਲ ਰਿਹਾ। ਹਾਲਾਂਕਿ ਇਹਦਾ ਮਤਲਬ ਇਹ ਨਹੀਂ ਹੈ ਕਿ ਉਸ ਮਾਸ਼ਰੇ 'ਚ ਕਰਪਸ਼ਨ ਨਹੀਂ ਹੈ ਜਾਂ ਉੱਥੇ ਰਿਫਾਰਮ ਦਾ ਚਾਂਸ ਨਹੀਂ ਹੈ, ਪਰ ਕਿਉਂਕਿ ਮੇਨ ਇਸ ਆਰਟੀਕਲ ਦੀ ਡਿਸਕਸ਼ਨ ਵੀ ਇੰਡੀਆ ਨਾਲ ਰਿਲੇਟਡ ਹੈ ਜੀ ਔਰ ਉਹਦੇ 'ਚ ਜਿਹੜਾ ਜਸਟਿਸ ਕਾਟਜੂ ਦਾ ਕਹਿਣਾ ਹੈ ਕਿ ਅੱਜ ਜੋ ਹਾਲਾਤ ਬਣੇ ਹੋਏ ਨੇ, ਫ੍ਰੈਂਚ ਰੈਵੋਲੂਸ਼ਨ, ਫਰਾਂਸ ਦੀ ਕ੍ਰਾਂਤੀ ਜਿਹੜੀ ਹੈ ਉਹ ਇਮੀਨੈਂਟ ਹੈ। ਇਹ ਫ੍ਰੈਂਚ ਰੈਵੋਲੂਸ਼ਨ ਇਜ਼ ਕਮਿੰਗ ਹੈ ਕਿ ਜਿਵੇਂ ਕੋਈ ਤੂਫਾਨ ਆ ਰਿਹਾ ਹੈ ਔਰ ਇਹ ਤੂਫਾਨ ਤੋਂ ਪਹਿਲਾਂ ਦਾ ਹਾਲਾਤ ਹੈ। ਪਰ ਇਸ ਤੋਂ ਪਹਿਲਾਂ ਕਿ ਵੀ ਮੈਂ ਕਿਵੇਂ ਜਸਟਿਸ ਕਾਟਜੂ ਦੇਖਦਾ ਹੈ ਕਿ ਵੀ ਇਹ ਜਿਹੜੀ ਇਹ ਤਬਦੀਲੀ ਹੋਏਗੀ, ਹਾਲਾਂ ਅਸੀਂ ਬਿਗਨਿੰਗ 'ਚ ਹੀ ਕਹਿ ਦਈਏ ਕਿ ਜਿਹੜੇ ਸਿੰਪਟਮਸ ਆਇਡੈਂਟੀਫਾਈ ਕੀਤੇ ਨੇ ਜਸਟਿਸ ਕਾਟਜੂ ਨੇ ਉਹ ਬਿਲਕੁਲ ਠੀਕ ਨੇ, ਜਿਹੜੇ ਬਿਮਾਰੀ ਦੇ ਲੱਛਣ ਨੇ ਬਿਲਕੁਲ, ਪਰ ਜਿਹੜਾ ਇਲਾਜ ਹੈ, ਟ੍ਰੀਟਮੈਂਟ ਹੈ, ਉਹ ਫ੍ਰੈਂਚ ਰੈਵੋਲੂਸ਼ਨ ਨਹੀਂ ਹੈ ਜਾਂ ਉਹਦੀ ਕੋਈ ਸੰਭਾਵਨਾ ਨਹੀਂ ਹੈ। ਇਹਦਾ ਜਿਹੜਾ ਸੋਲੂਸ਼ਨ ਹੈ ਉਹ ਡਿਸਇੰਟੀਗ੍ਰੇਸ਼ਨ ਆਫ ਇੰਡੀਆ ਹੈ। ਭਾਰਤ ਦਾ ਟੁੱਟਣਾ 12-15 ਕਿੰਨੇ ਟੁਕੜਿਆਂ 'ਚ ਟੁੱਟਦਾ ਹੈ ਇਹ ਵਕਤ ਦੱਸੇਗਾ, ਪਰ ਜਿਵੇਂ ਸੋਵੀਅਤ ਯੂਨੀਅਨ ਦੇ ਵਿੱਚ ਜਾਂ ਯੂਗੋਸਲਾਵੀਆ ਦੇ ਜਿਹੜੇ ਵੱਡੇ ਮੁਲਕ ਨੇ, ਛੋਟਿਆਂ 'ਚ ਤਾਂ ਤੁਸੀਂ ਰਿਫਾਰਮ ਕਰਕੇ ਤਬਦੀਲੀ ਕਰਦੇ ਹੋ, ਲੇਕਿਨ ਸੋਵੀਅਤ ਯੂਨੀਅਨ ਜਦੋਂ ਟੁੱਟਿਆ 15 ਹਿੱਸਿਆਂ 'ਚ ਟੁੱਟਿਆ, ਬਿਲਕੁਲ ਉਹਦੇ 'ਚ ਕੋਈ ਤਬਦੀਲੀ ਨਹੀਂ ਹੋਈ ਕਿ ਜੀ ਉੱਥੇ ਇੱਕ ਸਿਰ ਕਮਿਊਨਿਜ਼ਮ ਚਲਾ ਗਿਆ ਤੇ ਡੈਮੋਕ੍ਰੇਸੀ 15 ਸਟੇਟਾਂ 'ਚ ਆ ਗਈ। ਇਸੇ ਤਰ੍ਹਾਂ ਯੂਗੋਸਲਾਵੀਆ ਜਿਹਦੇ 'ਚ ਸਰਬੀਆ, ਕਰੋਸ਼ੀਆ, ਮੈਸੇਡੋਨੀਆ, ਕੋਸੋਵੋ ਔਰ ਬੋਸਨੀਆ ਹਰਜ਼ੇਗੋਵੀਨਾ, ਕਿੰਨੇ 6-7 ਮੁਲਕ ਉਹਦੇ 'ਚੋਂ ਨਿਕਲੇ। ਸੋ ਇੰਡੀਆ ਦਾ ਹਸ਼ਰ ਵੀ ਸੋਵੀਅਤ ਯੂਨੀਅਨ ਔਰ ਯੂਗੋਸਲਾਵੀਆ ਵਾਲਾ ਹੋ ਰਿਹਾ ਹੈ। ਹਾਂ, ਇਹਦੇ ਨਾਲ ਅਸੀਂ ਸਹਿਮਤ ਹਾਂ ਜਸਟਿਸ ਕਾਟਜੂ ਦੇ ਕਿ ਸਿਚੁਏਸ਼ਨ ਇਜ਼ ਇਮੀਨੈਂਟ, ਕਿ ਜੋ ਹੋਣ ਜਾ ਰਿਹਾ ਹੈ ਉਹ ਹੋਣ ਜਾ ਰਿਹਾ ਹੈ ਜੀ, ਹਾਲਾਤ ਉਹਦੇ ਲਈ ਬਿਲਕੁਲ ਰਾਈਪ ਨੇ। ਪਰ ਫ੍ਰੈਂਚ ਰੈਵੋਲੂਸ਼ਨ ਜਿਸ ਨੂੰ 1799-90 ਦੇ ਸਾਲ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ, ਹਾਲਾਂ ਉਹਦੀ ਕੰਟੀਨਿਊਟੀ 1795 ਤੱਕ ਚਲੀ ਜਾਂਦੀ ਹੈ, ਜਦੋਂ ਕਿ ਫਿਰ ਨੈਪੋਲੀਅਨ ਬੋਨਾਪਾਰਟ ਫੌਜੀ ਕੂ ਕਰਦਾ ਹੈ ਔਰ ਉਸ ਦੇ ਨਾਲ ਪਾਵਰ ਲੈਂਦਾ, ਔਰ ਅਗਲਾ ਪੀਰੀਅਡ ਬੇਸ਼ੱਕ ਫ੍ਰੈਂਚ ਗਲੋਰੀ ਦਾ ਵੀ ਹੈ, ਲੇਕਿਨ ਫਿਰ ਨੈਪੋਲੀਅਨ ਬੋਨਾਪਾਰਟ ਫਾਈਨਲੀ, ਕਿਉਂਕਿ ਜਦੋਂ ਫ੍ਰੈਂਚ ਰੈਵੋਲੂਸ਼ਨ ਦੀ ਗੱਲ ਹੁੰਦੀ ਹੈ ਇਹ ਸਿਰਫ ਇੱਕ ਫਰਾਂਸ ਦੇ ਵਿੱਚ ਤਬਦੀਲੀ ਦੀ ਗੱਲ ਨਹੀਂ ਸੀ, ਇਹ ਸਾਰੇ ਯੂਰਪ ਦੇ ਵਿੱਚ ਇੱਕ ਨਵੀਂ ਚੇਂਜ ਔਰ ਜਿਹੜੀਆਂ ਕੰਕਰਿੰਗ ਸੀ। ਇਹੀ ਕਾਰਨ ਹੈ ਕਿ ਜਿਵੇਂ ਮਰਾਠੇ ਅੱਜ ਤੱਕ ਵੀ ਸ਼ਿਵਾਜੀ ਮਰਾਠਾ ਜਿਹੜਾ ਹੈ ਉਹਨਾਂ ਦਾ ਆਈਕਨ ਹੈ, ਇਹਦੇ ਬਾਵਜੂਦ ਕਿ ਇਵੈਂਚੁਅਲੀ ਇੱਕ ਅੱਧੀ ਜਨਰੇਸ਼ਨ ਬਾਅਦ ਉਹਦਾ ਮੁੰਡਾ ਸ਼ੰਭੂ ਜੀ ਮਾਰਿਆ ਗਿਆ ਔਰ ਫਿਰ ਬ੍ਰਾਹਮਣ ਪੇਸ਼ਵਾ ਜਿਹੜੇ ਨੇ ਉਹਨਾਂ ਨੇ ਆ ਕੇ ਟੇਕ ਓਵਰ ਕਰ ਲਿਆ ਔਰ ਸ਼ਿਵਾਜੀ ਜਾਂ ਜਿਹੜੇ ਮਰਾਠੇ ਸ਼ੂਦਰਾਂ ਚੋਂ ਨਿਕਲੇ ਸੀ
ਉਹਨਾਂ ਦੇ ਰੈਵੋਲੂਸ਼ਨ ਦਾ ਐਂਡ ਤਾਂ ਸ਼ਿਵਾਜੀ ਦੇ ਲਾਈਫ ਟਾਈਮ 'ਚ ਹੀ ਹੋ ਗਿਆ, ਲੇਕਿਨ ਅੱਜ ਵੀ ਹੁਣ ਪਿੱਛੇ ਕਿਸੇ ਕੌਣ ਬਣੇਗਾ ਕਰੋੜਪਤੀ ਕੇ ਕੀ ਚ ਅਮਿਤਾਭ ਬੱਚਨ ਨੇ ਛਤਰਪਤੀ ਸ਼ਿਵਾਜੀ ਨਹੀਂ ਕਿਹਾ ਤੇ ਉਹਨਾਂ ਨੇ ਕੈਂਪੇਨ ਸ਼ੁਰੂ ਕੀਤਾ ਕਿ ਇਹਦਾ ਬਾਈਕਾਟ ਕਰੋ, ਇਹਨੇ ਕੱਲਾ ਸ਼ਿਵਾਜੀ ਕਿਉਂ ਕਿਹਾ, ਇਹਨੂੰ ਛਤਰਪਤੀ ਕਿਉਂ ਨਹੀਂ ਕਿਹਾ ਕਿ ਜਿਹਦੇ ਸਿਰ ਤੇ ਛਤਰ ਝੂਲਦਾ ਹੈ। ਔਰ ਇਹੀ ਉਹਨਾਂ ਦਾ ਟ੍ਰੈਂਡ ਹੈ, ਲੇਕਿਨ ਇਸ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਉਹਨਾਂ ਦੀ ਗਲੋਰੀ ਸ਼ੁਰੂ ਵੀ ਤੇ ਐਂਡ ਵੀ ਜਿਹੜੀ ਹੁੰਦੀ ਹੈ ਉਹ ਸ਼ਿਵਾਜੀ ਦੇ ਨਾਲ ਹੀ ਹੁੰਦੀ। ਇਸੇ ਤਰ੍ਹਾਂ ਫ੍ਰੈਂਚ ਰੈਵੋਲੂਸ਼ਨ ਬੇਸ਼ੱਕ ਜਿਹੜੀ ਬਿਗਨਿੰਗ ਹੈ ਜਿਸ ਦੇ ਵਿੱਚ 1 ਸਾਲ ਦਾ ਪੀਰੀਅਡ ਔਰ ਉਸ ਤੋਂ ਇਮੀਡੀਏਟ ਬਾਅਦ ਜਿਹੜਾ ਬਲੱਡ ਸ਼ੈਡ ਹੈ, ਜਿਵੇਂ 17,000 ਤੋਂ ਜ਼ਿਆਦਾ ਨੋਨ ਕਿਲਿੰਗਸ, ਜਿਹਨੂੰ ਉਸ ਜ਼ਮਾਨੇ ਦੇ ਵਿੱਚ ਜਿਹੜਾ ਮਾਰਨ ਦਾ ਟੰਗ ਚੁਰਾਏ 'ਚ ਇਕੱਠੇ ਕਰਕੇ ਜਿਹਨੂੰ ਜੈਲੋਟਿਨ ਕਹਿੰਦੇ ਸੀ ਕਿ ਬਈ ਉੱਥੋਂ ਇੱਕ ਤਿੱਖਾ ਕੁਹਾੜੀ ਵਾਂਗ ਹੈ ਉੱਤੋਂ ਡਿੱਗਦਾ ਸਿਰ ਕਿਤੇ ਗਿਆ, ਔਰ ਉਹਦੇ 'ਚ ਉਹਨਾਂ ਨੇ ਕਿੰਗ ਨੂੰ ਵੀ ਜਿਹੜਾ ਵੇਲੇ ਦਾ ਕਿੰਗ ਸੀ ਲੂਇਸ 6 ਔਰ ਉਹਦੀ ਵਾਈਫ ਮੈਰੀ ਐਂਟੋਨੀ ਕੁਈਨ, ਉਹਨਾਂ ਦੋਨਾਂ ਨੂੰ ਵੀ ਉਸੇ ਹੀ ਪ੍ਰੋਸੈਸ ਦੇ ਨਾਲ ਬੀਹੈਡ ਕੀਤਾ, ਮਾਰਿਆ, ਔਰ ਹਜ਼ਾਰਾਂ ਬਿਨਾਂ ਟਰਾਇਲ ਤੋਂ ਅੰਦਰ ਗਏ, 17,000 ਤੋਂ ਜ਼ਿਆਦਾ ਕਿਲਿੰਗਸ, ਕਿਉਂਕਿ ਇਹਦਾ ਫਿਰ ਸਪਰੈਡ ਆਊਟ ਜਦੋਂ ਇੱਕ ਵਾਰੀ ਤਬਦੀਲੀ ਹੁੰਦੀ ਹੈ ਜਾਂ ਚੇਂਜ ਹੁੰਦੀ ਹੈ ਫਿਰ ਬਲੱਡ ਬਾਥ ਹੁੰਦਾ ਹੈ ਜਿਹਨੂੰ ਕੋਈ ਰੋਕ ਨਹੀਂ ਸਕਦਾ, ਜਿਹਨੂੰ ਐਨਾਰਕੀ ਜਾਂ ਕਿਓਸ ਕਹਿੰਦੇ ਨੇ। ਪਰ ਇਹ 18ਵੀਂ ਸਦੀ ਬੜੀ ਇੰਪੋਰਟੈਂਟ ਹੈ ਯੂਰਪ ਦੇ ਲਿਹਾਜ਼ ਨਾਲ ਵੀ, ਸਾਡੇ ਲਿਹਾਜ਼ ਨਾਲ ਵੀ। ਜਦੋਂ ਅਸੀਂ ਆਪਣੇ ਖਿੱਤੇ 'ਚ ਦੇਖਦੇ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜੇ ਫ੍ਰੈਂਚ ਰੈਵੋਲੂਸ਼ਨ ਤੋਂ ਨੂੰ ਅਸੀਂ ਯੂਰਪ ਦੇ ਵਿੱਚ ਹਾਰਬਿੰਜਰ ਆਫ ਚੇਂਜ ਕਹਿੰਦੇ ਹਾਂ ਕਿ ਉਹਦੇ 'ਚ ਜਿਹੜੀਆਂ ਫਸਟ ਕਿੰਗ ਔਰ ਦੂਜਾ ਟੁੱਟੇ, ਫਰਾਂਸ ਨੇ ਕੁਝ ਸਮੇਂ ਬਾਅਦ ਹੀ ਚਰਚ ਔਰ ਸਟੇਟ ਨੂੰ ਸੈਪਰੇਟ ਕਰਨ ਦੀ ਗੱਲ ਕੀਤੀ, ਉੱਥੇ ਜਿਹੜਾ ਪੋਪ ਦਾ ਇਨਫਲੂਐਂਸ ਸੀ ਉਹ ਵੀ ਖਤਮ ਹੋਇਆ। ਔਰ ਸਭ ਤੋਂ ਵੱਡੀ ਗੱਲ ਲੈਂਡ ਰਿਫਾਰਮ ਜਿਹੜਾ ਫ੍ਰੈਂਚ ਰੈਵੋਲੂਸ਼ਨ ਦੇ ਨਾਲ ਜੋੜਿਆ ਜਾਂਦਾ ਹੈ ਕਿ ਉਸ ਤੋਂ ਪਹਿਲਾਂ ਕਿਵੇਂ 2% ਲੋਕ ਜਿਨ੍ਹਾਂ ਨੂੰ ਅਰਿਸਟੋਕ੍ਰੈਟ ਕਹਿੰਦੇ ਸੀ, ਨੋਬਲਸ ਵੀ ਸੀ, ਕਿੰਗ ਮੋਨਾਰਕ ਸੀ, ਉਹ 98% ਆਮ ਲੋਕ ਜਿਨ੍ਹਾਂ ਦੇ ਵਿੱਚ ਆਮ ਕਿਸਾਨ ਨੇ ਜਾਂ ਸ਼ਹਿਰੀ ਕਾਮੇ ਨੇ, ਉਹਨਾਂ ਦੇ ਹੱਕਾਂ ਨੂੰ ਜਿਹੜਾ ਖਾ ਗਿਆ ਸੀ, ਉਹ ਤਾਂ ਟ੍ਰੈਂਡ ਬਦਲਿਆ। ਔਰ ਜ਼ਾਹਰ ਹੈ ਕਿ ਵੀ ਉਹ ਤਬਦੀਲੀ ਬੇਸ਼ੱਕ ਨੈਪੋਲੀਅਨ ਫੌਜੀ ਜਨਰਲ ਕਮ ਮੋਨਾਰਕ ਆਪ ਹੀ ਉਹਨੇ ਪਾਵਰਸ ਲੈ ਲਈਆਂ, ਲੇਕਿਨ ਉਹਨਾਂ ਦੀ ਗਲੋਰੀ ਵੀ ਹੈ ਨੈਪੋਲੀਅਨ, ਇਹ ਵੱਖਰੀ ਗੱਲ ਹੈ। ਬਾਅਦ ਚ ਨੈਪੋਲੀਅਨ ਵਾਟਰਲੂ ਦੀ ਜੰਗ ਦੇ ਵਿੱਚ ਅੰਗਰੇਜ਼ਾਂ ਦਾ ਕੈਦੀ ਬਣਿਆ ਔਰ ਇੱਕ ਫਾਰ ਆਫ ਆਈਲੈਂਡ 'ਚ ਉਸ ਦੀ ਮੌਤ ਹੋਈ, ਔਰ ਫਰਾਂਸ ਜਿਹੜਾ ਹੈ ਉਸ ਤੋਂ ਬਾਅਦ 19ਵੀਂ ਸਦੀ ਤੱਕ ਪਹੁੰਚਦੇ ਆ ਹੋਰ ਵੀ ਚੇਂਜਸ ਚੋਂ ਨਿਕਲੇ, ਔਰ ਫਿਰ ਅਸੀਂ ਦੇਖਦੇ ਹਾਂ ਕਿ 20ਵੀਂ ਸਦੀ 'ਚ ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ, ਉਹ ਕੀ ਉਹਨਾਂ ਦੀ ਸਫਰਿੰਗ ਹੈ। ਔਰ ਅੱਜ ਫਰਾਂਸ ਦੁਨੀਆ ਦਾ ਜਿਹੜਾ ਨਿਊਕਲੀਅਰ ਕਲੱਬ ਹੈ, 5 ਨਿਊਕਲੀਅਰ ਜਿਹੜਾ ਉਸ ਕਲੱਬ ਦੇ ਮੈਂਬਰ ਦੇਸ਼ ਨੇ, ਭਾਵੇਂ ਉਸ ਤੋਂ ਇਲਾਵਾ ਇੰਡੀਆ, ਪਾਕਿਸਤਾਨ, ਇਜ਼ਰਾਈਲ ਵੀ ਨਿਊਕਲੀਅਰ ਨੇ, ਉਹਨਾਂ ਦਾ ਹਿੱਸਾ ਹੈ। ਤੀਸਰਾ ਚੌਥਾ ਵੱਡਾ ਜਿਹੜਾ ਆਰਮਸ ਐਕਸਪੋਰਟਿੰਗ ਦੇਸ਼ ਹੈ, ਹਥਿਆਰ ਵੇਚਦੇ ਨੇ ਦੂਜਿਆਂ ਨੂੰ, ਔਰ ਪ੍ਰੋਗਰੈਸਿਵ ਸੁਸਾਇਟੀ ਹੈ। ਪਰ ਇਹ ਜਿਹੜੀ 18ਵੀਂ ਸਦੀ ਦੀ ਤਬਦੀਲੀ ਜਿਸ ਤੋਂ ਪਹਿਲਾਂ ਇੱਥੇ ਅਮਰੀਕਾ ਦੇ ਵਿੱਚ 1776 ਦੇ ਵਿੱਚ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਹੁੰਦੀ ਹੈ, ਜਿਹਦੇ 'ਚ ਫਰਾਂਸ ਦਾ ਕਾਫੀ ਰੋਲ ਰਿਹਾ, ਉਹਨਾਂ ਨੂੰ ਸਪੋਰਟ। ਇਹੀ ਕਾਰਨ ਹੈ ਵੀ ਜਿਸ ਸ਼ਹਿਰ 'ਚ ਅਸੀਂ ਇਹ ਪ੍ਰੋਗਰਾਮ ਕਰਦੇ ਹਾਂ ਨਿਊਯਾਰਕ, ਉੱਥੇ ਸਟੈਚੂ ਆਫ ਲਿਬਰਟੀ ਜਿਹੜਾ ਬਾਅਦ ਦੇ ਵਿੱਚ ਫ੍ਰੈਂਚ ਦੀ ਗਿਫਟ ਹੈ, ਔਰ ਇੱਕ ਫ੍ਰੈਂਚ ਜਨਰਲ ਜਾਂ ਸੋਲਜਰ ਲੈਫੈਟ ਜਿਹੜਾ ਅਮਰੀਕਨ ਰੈਵੋਲੂਸ਼ਨਸ ਦੇ ਨਾਲ ਰਲ ਕੇ ਲੜਿਆ ਅੰਗਰੇਜ਼ਾਂ ਦੇ ਖਿਲਾਫ, ਵਾਈਟ ਹਾਊਸ ਦੇ ਸਾਹਮਣੇ ਜਿਹੜਾ ਪਾਰਕ ਹੈ ਉਹਦਾ ਨਾਂ ਹੀ ਲਫੈਤ ਪਾਰਕ ਰੱਖਿਆ ਹੋਇਆ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਫ੍ਰੈਂਚ ਰੈਵੋਲੂਸ਼ਨ ਦੀ ਬਿਗਨਿੰਗ ਦੇ ਜਦੋਂ ਕਾਰਨ ਦਿੱਤੇ ਜਾਂਦੇ ਨੇ ਤਾਂ ਇੱਕ ਇਹ ਵੀ ਦਿੱਤਾ ਜਾਂਦਾ ਹੈ ਕਿ ਫਰਾਂਸ ਦਾ ਜਿਹੜਾ ਲੂਇਸ 6 ਸੀ ਉਹ ਇੰਨਾ ਜ਼ਿਆਦਾ ਅਮਰੀਕਨ ਰੈਵੋਲੂਸ਼ਨ 'ਚ ਇਨਵੋਲਵ ਹੋਇਆ ਹੈ, ਪੈਸਾ ਵੀ ਖਰਚਿਆ ਕਿ ਉਹਨੇ ਵੀ ਫਰਾਂਸ ਨੂੰ ਬੈਂਕਰਪਟ ਕਰਨ 'ਚ ਕੀਤੀ ਮਦਦ, ਪਲੱਸ ਟੈਕਸਿਸ। ਫਿਰ 10, 12, 15 ਸਾਲ ਇਸ ਕਿਸਮ ਦੇ ਵਿਚਾਲੇ ਰਹੇ ਜਿਹਦੇ 'ਚ ਕਿ ਮੀਂਹ ਨਹੀਂ ਪਏ, ਡਰਾਟ ਹੋਈ, ਸੋਕਾ ਪਿਆ, ਇਕੁਅਲ ਡਿਸਟ੍ਰੀਬਿਊਸ਼ਨ ਨਹੀਂ ਸੀ। ਸੋ ਕੁੱਲ ਮਿਲਾ ਕੇ ਜਿਹੜੇ ਹਾਲਾਤ ਫਰਾਂਸ ਦੇ ਉਸ ਵੇਲੇ ਬਣੇ, ਲੋਕ ਜਿਹੜੇ ਨੇ, ਜਿਹੜੀ ਬ੍ਰੈਡ ਹੈ ਉਸ ਦੇ ਉੱਤੇ ਬਹੁਤ ਜ਼ਿਆਦਾ ਟੈਕਸ ਲੱਗ ਗਿਆ, ਬਹੁਤ ਜ਼ਿਆਦਾ ਮਹਿੰਗਾ ਹੋ ਗਿਆ। ਔਰ ਫਿਰ ਅਕਸਰ ਇਹ ਕਿਹਾ ਜਾਂਦਾ, ਬਾਕੀ ਤਾਂ ਕਈ ਵਾਰੀ ਕਹਾਣੀ ਵੀ ਹੁੰਦੀ ਹੈ, ਗੱਲ ਵੀ ਘੁੰਮਣੀ ਸ਼ੁਰੂ ਹੋ ਜਾਂਦੀ ਹੈ ਕਿ ਵੀ ਜੇ ਕਿੰਗ ਨੂੰ ਕਿਹਾ ਗਿਆ ਕਿ ਜੀ ਲੋਕਾਂ ਕੋਲ ਖਾਣ ਨੂੰ ਕੁਝ ਨਹੀਂ ਹੈ ਤੇ ਉਹ ਕਹਿੰਦਾ ਕਿ ਵਾਈ ਡੋਂਟ ਦੇ ਈਟ ਗ੍ਰਾਸ, ਉਹ ਘਾਹ ਕਿਉਂ ਨਹੀਂ ਖਾਂਦੇ। ਹੁਣ ਇਹ ਵੀ ਲੋਕਾਂ ਨੂੰ ਤੱਕ ਗੱਲ ਪਹੁੰਚੀ ਕਿ ਭਾਈ ਇਹ ਅੱਛਾ ਇਵੇਂ ਜਿਵੇਂ ਹੁਣ ਇੰਨੀ ਕੁ ਪੋਲਿਊਸ਼ਨ ਹੈ ਕਿ ਉਹ ਦਿੱਲੀ 'ਚ ਇੱਕ ਮਿਨਿਸਟਰ
ਪਰਸੋਂ ਚੌਥ ਕਹਿ ਰਿਹਾ ਸੀ, ਉਹ ਕਹਿੰਦਾ ਜੀ ਵੀ ਇਹ ਲੋਕ ਜਿਹੜੇ ਨੇ ਉਹ ਜੇ ਪੋਲਿਊਸ਼ਨ ਘਟਾਣੀ ਹੈ ਜਾਂ এনवायरमेंट ਸਾਫ਼ ਕਰਨਾ ਹੈ, ਗਾਜਰਾਂ ਖਾਇਆ ਕਰ। ਗਾਜਰਾਂ ਦੇ ਨਾਲ ਜਿਹੜਾ ਹੁੰਦੀ ਹੈ ਉਹ ਪੋਲਿਊਸ਼ਨ ਘਟੇਗੀ ਗਾਜਰ ਖਾਣ ਨਾਲ। ਹੁਣ ਇਸ ਕਿਸਮ ਦੇ ਜਿਹੜੇ ਸਿਲੀ ਕਮੈਂਟ ਹੁੰਦੇ ਨੇ ਕਈ ਵਾਰ, ਇਹ ਤਬਦੀਲੀ ਦਾ ਰੀਜ਼ਨ ਹੁੰਦਾ ਹੈ। ਜੀ। ਇਸੇ ਤਰ੍ਹਾਂ ਜਿਹੜੀ ਕੁਈਨ ਮੈਰੀ ਸੀ ਉਹਦੇ ਬਾਰੇ ਅਕਸਰ ਇਹ ਕਿਹਾ ਜਾਂਦਾ, ਮੈਰੀ ਐਂਟੋਨੀ, ਕਿ ਜੀ ਲੋਕ ਜਿਹੜੇ ਨੇ ਉਹਦੇ ਪੈਲਸ ਦੇ ਬਾਹਰ ਨੇ, ਫਾਰਮਰ ਇਕੱਠੇ ਹੋ ਕੇ ਆਏ ਨੇ, ਉਹ ਕਹਿ ਰਹੇ ਨੇ ਬ੍ਰੈਡ ਬ੍ਰੈਡ ਬ੍ਰੈਡ। ਤੇ ਉਹਨੂੰ ਪੁੱਛਦੀ ਹੈ ਕਿੰਗ ਲੂਇਸ ਨੂੰ ਕਿ ਵੀ ਇਹ ਕੀ ਕਹਿੰਦੇ ਨੇ? ਉਹ ਕਹਿੰਦੇ ਜੀ ਉਹ ਬ੍ਰੈਡ, ਕਹਿੰਦੇ ਦੇ ਡੋਂਟ ਹੈਵ ਐਨੀ ਬ੍ਰੈਡ। ਕਹਿੰਦੇ ਨੋ ਵਾਈ, ਉਹ ਕਹਿੰਦੇ ਵਾਈ ਡੋਂਟ ਦੇ ਈਟ ਕੇਕ। ਜੀ, ਜੇ ਉਹਨਾਂ ਕੋਲ ਬ੍ਰੈਡ ਨਹੀਂ, ਕੇਕ ਕਿਉਂ ਨਹੀਂ ਖਾਂਦੇ? ਹਾਂ, ਸੋ ਇਸ ਕਿਸਮ ਦੀਆਂ ਗੱਲਾਂ। ਸੋ ਇਹ ਜਦੋਂ ਜਸਟਿਸ ਕਾਟਜੂ ਫ੍ਰੈਂਚ ਰੈਵੋਲੂਸ਼ਨ ਦੀ ਗੱਲ ਕਰ ਰਹੇ ਤੇ ਉਹ ਹਾਲਾਤ ਨੇ ਜਿਨ੍ਹਾਂ ਦੇ ਵਿੱਚ ਇਹ ਸਾਰਾ ਕੁਝ ਹੋ ਰਿਹਾ। ਪਰ ਮੈਂ ਇੱਥੇ ਸਿੱਖ ਫੈਕਟਰ ਵੀ 18ਵੀਂ ਸਦੀ ਦਾ ਦੱਸਦੇ ਹਾਂ ਕਿ ਉਹੀ ਸੈਂਚਰੀ ਹੈ ਜਿਹਦੇ 'ਚ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਨੇ ਉਹਨਾਂ ਦੀ ਕਮਾਂਡ ਥੱਲੇ 600-700 ਸਾਲ ਦਾ ਸਿਸਟਮ, ਜਿਹਦੇ 'ਚ ਮੋਨਾਰਕੀ ਵੀ ਸੀ, ਜ਼ਾਹਰ ਹੈ ਸੂਬੇਦਾਰੀ ਸਿਸਟਮ, ਜਿਹਦੇ 'ਚ ਫਿਊਡਲ ਸਿਸਟਮ ਵੀ ਸੀ, ਉਹ ਸਾਰਾ ਵੀ ਡਿਸਟਰੋਏ ਕੀਤਾ ਜਾਂਦਾ ਹੈ 1710 ਦੇ ਵਿੱਚ, ਜਿਹਨੂੰ ਅਸੀਂ ਪਹਿਲਾ ਸਿੱਖ ਰਾਜ ਕਹਿੰਦੇ ਹਾਂ। ਸਰਹੰਦ ਜਿਸ ਦੀ ਰਾਜਧਾਨੀ ਜਿਹੜੀ ਹੈ ਬਣਦੀ ਹੈ ਸੂਬਾ ਸਰਹੰਦ ਨੂੰ ਹਰਾ ਕੇ, ਔਰ ਉਸ ਦੇ ਵਿੱਚ ਜਿਹੜਾ ਪਹਿਲਾ ਆਰਡੀਨੈਂਸ ਖਾਲਸਾ ਰਾਜ ਦਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਥੱਲੇ ਜਾਰੀ ਕੀਤਾ ਜਾਂਦਾ ਹੈ, ਉਹ ਹੈ ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ। ਔਰ ਇਹ 1710 ਦੇ ਵਿੱਚ, ਔਰ ਇਹੀ ਕਾਰਨ ਹੈ ਕਿ ਜੇ ਤੁਸੀਂ ਉਹ ਹਿੱਸਾ ਪੰਜਾਬ ਦਾ, ਚੜ੍ਹਦਾ ਪੰਜਾਬ, ਜਿੱਥੇ ਉਸ ਪੀਰੀਅਡ ਦਾ ਇਨਫਲੂਐਂਸ ਸੀ, ਉੱਥੇ ਜਦੋਂ ਲਫ਼ਜ਼ ਕਿਹਾ ਜਾਂਦਾ ਹੈ ਤੇ ਜੱਟ ਜ਼ਿਮੀਂਦਾਰ ਕਿਹਾ ਜਾਂਦਾ ਹੈ, ਕਿਉਂਕਿ ਹਰ ਜੱਟ ਜਿਹੜਾ ਉਹਦੇ ਕੋਲ ਭਾਵੇਂ 1 ਕਿੱਲਾ ਜ਼ਮੀਨ ਹੋਏ ਉਹ ਜ਼ਿਮੀਂਦਾਰ ਜ਼ਰੂਰ ਹੈ। ਅੱਜ 1 ਕਿੱਲਾ ਰਹਿ ਗਈ ਕਿਉਂਕਿ ਇਹਨਾਂ ਸਦੀਆਂ 'ਚ ਡਿਵੀਜ਼ਨ ਹੁੰਦੀ ਚਲੀ ਗਈ। ਲੇਕਿਨ ਜਦੋਂ ਅਸੀਂ ਲਹਿੰਦੇ ਪੰਜਾਬ 'ਚ ਦੇਖਦੇ ਹਾਂ ਜਿੱਥੇ ਲੈਂਡ ਰਿਫਾਰਮ ਨਹੀਂ ਹੋਇਆ ਉਸ ਤੋਂ ਪਹਿਲਾਂ ਵੀ, ਔਰ ਜਦੋਂ ਦਾ ਪਾਕਿਸਤਾਨ ਬਣਿਆ ਉੱਥੇ ਅੱਜ ਵੀ ਵੱਡਾ ਇੱਕ ਫਿਊਡਲ ਸਿਸਟਮ ਹੈ, ਲੈਂਡਲॉर्ड ਨੇ, ਉੱਥੇ ਜ਼ਿਮੀਂਦਾਰ ਇੱਕ ਡਿਫਰੈਂਟ ਵਰਡ ਹੈ ਤੇ ਜਿਹੜਾ ਵਾਹੁਣ ਵਾਲਾ ਹੈ ਉਹ ਇੱਕ ਡਿਫਰੈਂਟ ਵਰਡ ਹੈ, ਮੁਜ਼ਾਰਾ ਹੈ ਜਾਂ ਮੋਸਟਲੀ ਜਿਹੜੇ ਗਰੀਬ ਸਨ। ਲੇਕਿਨ ਇਧਰ ਇਹ ਤਬਦੀਲੀ ਇਸ ਲਈ ਹੋਈ ਕਿ ਇਹ ਪਹਿਲਾ ਆਰਡਰ, ਔਰ ਉਹਦੇ 'ਚ ਕੋਈ ਹਿੰਦੂ ਸਿੱਖ ਮੁਸਲਮਾਨ ਦਾ ਤਫਰਕਾ ਨਹੀਂ ਸੀ, ਪਰ ਅਨਫੋਰਚੂਨੇਟਲੀ ਅਸੀਂ ਕਿਉਂਕਿ ਨਾ ਹੀ ਇਤਿਹਾਸ ਨੂੰ ਪੜ੍ਹਨ 'ਚ ਸ਼ੌਕ ਰੱਖਦੇ ਹਾਂ, ਨਾ ਹੀ ਉਹ ਲੈਂਡਮਾਰਕ ਜਿਹੜੇ ਜਿਨ੍ਹਾਂ ਨੂੰ ਤੁਸੀਂ ਪ੍ਰੋਟੋਟਾਈਪ ਕਹਿ ਸਕਦੇ ਹੋ। ਹੁਣ 1710 ਔਰ 1790 ਦੇ ਵਿੱਚ 80 ਸਾਲ ਦਾ ਫਰਕ ਹੈ। ਸੋ 80 ਸਾਲ ਪਹਿਲਾਂ ਜਿਹੜਾ ਜਿਸ ਫ੍ਰੈਂਚ ਰੈਵੋਲੂਸ਼ਨ ਦੀ ਗੱਲ ਜਸਟਿਸ ਮਾਰਕੰਡੇ ਕਾਟਜੂ ਕਰ ਰਿਹਾ ਹੈ ਕਿ ਇੰਡੀਆ 'ਚ ਆਉਣ ਵਾਲਾ ਹੈ, ਜਾਂ ਜਿਹੜਾ 1790 ਦੇ ਵਿੱਚ ਆਇਆ ਜਿਹਨੇ ਫਿਊਡਲ ਸਿਸਟਮ ਖਤਮ ਕੀਤਾ, ਜ਼ਿਮੀਂਦਾਰਾ ਸਿਸਟਮ, ਜਿਹਨੇ ਮੋਨਾਰਕੀ ਸਿਸਟਮ ਖਤਮ ਕੀਤਾ, ਔਰ ਜਿਸ ਤੋਂ ਬਾਅਦ ਫਰਾਂਸ ਉਹ ਨਹੀਂ ਰਿਹਾ 3-4 ਸਾਲ, ਫਿਰ ਬਹੁਤ ਬਲੱਡ ਸ਼ੈਡ ਹੋਇਆ। ਲੇਕਿਨ ਉਸ ਤੋਂ ਬਾਅਦ ਸਾਰਾ ਹੀ ਯੂਰਪ ਉਸ ਦੀ ਦਿੱਖ ਬਦਲੀ। ਇਹ ਥੋੜੀ ਜਿਹੀ ਬੈਕਗਰਾਉਂਡ ਜ਼ਰੂਰੀ ਸੀ ਕਿਉਂਕਿ ਫ੍ਰੈਂਚ ਰੈਵੋਲੂਸ਼ਨ ਦੀ ਜਿਹੜੀ ਸਪਿਰਿਟ ਸੀ ਉਹ ਇਹੀ ਸੀ ਕਿ ਜਿਹੜੀ ਪਾਵਰ ਹੈ ਉਹ ਰਾਜੇ ਤੋਂ ਨਹੀਂ ਨਿਕਲਦੀ, ਜਿਵੇਂ ਸੀ ਕਿ ਜੀ ਕਿੰਗ ਕਾਂਟ ਡੂ ਐਨੀ ਰੋਂਗ, ਮੋਨਾਰਕੀ ਸੀ। ਉਹਦੇ 'ਚ ਇਹ ਸੀ ਕਿ ਇਹ ਜਿਹੜੀ ਪਾਵਰ ਹੈ ਇਨਹੈਰੈਂਟ ਹੈ ਇਨ ਦਾ ਵਿਲ ਆਫ ਦਾ ਪੀਪਲ, ਲੋਕਾਂ ਦੇ ਕੋਲ ਹੈ। ਔਰ ਜਦੋਂ ਬਾਅਦ ਦੇ ਵਿੱਚ ਭਾਵੇਂ ਉਸ ਨੂੰ ਅਸੀਂ ਦੇਖਦੇ ਹਾਂ ਕਿ ਡੈਮੋਕ੍ਰੇਸੀ ਦੇ ਨਾਂ ਥੱਲੇ ਇਹ ਸਿਸਟਮ ਹੋਰ ਥਾਂ ਵੀ ਗਿਆ। ਸੋ ਇਹ ਫ੍ਰੈਂਚ ਰੈਵੋਲੂਸ਼ਨ ਹੈ ਜਿਹਦੀ ਗੱਲ ਜਸਟਿਸ ਕਾਟਜੂ ਕਰ ਰਹੇ। ਹੁਣ ਉਹ ਕਿਉਂ ਕਹਿ ਰਹੇ ਹੈ? ਉਸ ਵੇਲੇ ਫਰਾਂਸ ਦੇ ਵਿੱਚ ਇੰਨਾ ਕੁਝ ਰੋਟਨ ਸੀ ਜਿਹਦਾ ਅਸੀਂ ਰੈਫਰੈਂਸ ਦੇ ਵਿੱਚ ਹੀ ਗੱਲ ਕੀਤੀ ਹੈ, ਪਰ ਇੰਡੀਆ ਬਾਰੇ ਜਸਟਿਸ ਕਾਟਜੂ ਖੁਦ ਬਿਆਨ ਕਰ ਰਿਹਾ ਹੈ ਵੀ ਇੰਡੀਆ ਕਿੰਨਾ ਰੋਟਨ ਹੋ ਚੁੱਕਾ ਹੈ ਕਿ ਇਸ ਦੇ ਵਿੱਚ ਤਬਦੀਲੀ ਜਿਹੜੀ ਹੈ ਇਮੀਨੈਂਟ ਹੈ। ਔਰ ਉਹਦਾ ਉਹਨੇ ਹੈਡਿੰਗ ਹੀ ਦਿੱਤਾ ਹੈ ਕਿ ਇਹ ਫ੍ਰੈਂਚ ਰੈਵੋਲੂਸ਼ਨ ਇਜ਼ ਕਮਿੰਗ ਇਨ ਇੰਡੀਆ। ਫਿਰ ਉਹ ਕਹਿੰਦਾ all indications are that some kind of French revolution is coming in Indian subcontinent. As I've said in my articles, the stormy petal is on its wings. ਇਹ ਵੀ ਉਹਨੇ ਆਰਟੀਕਲ ਦਾ ਹਵਾਲਾ ਦਿੱਤਾ। ਉਹਨੇ ਕਿਹਾ ਹੁਣ ਫੈਕਟਸ ਕੀ ਨੇ? Everything has collapsed in India. ਹੁਣ ਅਸੀਂ ਦਾ ਉਹੀ ਪਾਰਟ ਲਵਾਂਗੇ ਜਿਹੜੇ ਉਹਨੇ ਸਿੰਪਟਮਸ, ਜਿਹੜਾ ਸੋਲੂਸ਼ਨ ਹੈ ਜਿਵੇਂ ਅਸੀਂ ਕਿਹਾ ਉਹ ਬ੍ਰੇਕਿੰਗ ਅਪ ਆਫ ਇੰਡੀਆ, ਡਿਸਇੰਟੈਗ੍ਰੇਸ਼ਨ, ਹੋਰ ਕੋਈ ਨਹੀਂ ਹੈ ਕਿ ਜੀ ਉਹਦੇ 'ਚ ਕੋਈ ਉਹ ਇੱਕ ਐਜ਼ ਅ ਯੂਨਿਟ ਸਬ ਕੰਟੀਨੈਂਟ 'ਚ ਐਗਜ਼ਿਸਟ ਨਹੀਂ, ਬਿਲਕੁਲ ਨਹੀਂ ਹੈ। ਉਹ ਬਿਲਕੁਲ ਬ੍ਰੇਕਅਪ ਹੋਏਗਾ ਔਰ ਅਲਟੀਮੇਟਲੀ ਠੀਕ ਹੈ ਯੂਰਪੀਅਨ ਯੂਨੀਅਨ ਮਾਡਲ ਨਿਕਲੇ ਕਿ ਜਿਹੜੀਆਂ ਸਟੇਟਾਂ ਨੇ ਉਹ ਆਪਣੀ ਕੈਪੈਸਿਟੀ 'ਚ ਸੋਵਰਨ ਹੋਣ, ਫਿਰ ਕਿਸੇ ਫਾਰਮ ਦੇ ਵਿੱਚ ਤੁਸੀਂ
ਕੋਈ ਟੁਗੈਦਰਨੈਸ ਜਿਸ ਕਿਸਮ ਦਾ ਕਾਇਦੇ ਆਜ਼ਮ ਨੇ ਵੀ ਪ੍ਰਪੋਜ਼ ਕੀਤਾ ਸੀ ਗਾਂਧੀ ਨਹਿਰੂ ਨੂੰ, ਜੀ ਲੇਕਿਨ ਉਹਨਾਂ ਦੇ ਦਿਮਾਗਾਂ 'ਚ ਤਾਂ ਰਾਮ ਰਾਜ ਹਿੰਦੂ ਰਾਜ ਬੜਿਆ ਹੋਇਆ ਸੀ ਔਰ ਮੋਦੀ ਉਸ ਹਿੰਦੂ ਰਾਜ ਦੀ ਹੁਣ ਸਿਖਰ ਉਹਨੇ ਪਹੁੰਚਾ ਦਿੱਤੀ ਹੈ। ਐਵਰੀਥਿੰਗ ਹੈਜ਼ ਕੋਲੈਪਸਡ ਇਨ ਇੰਡੀਆ, ਆਲ ਸਟੇਟ ਇੰਸਟੀਟਿਊਸ਼ਨਸ ਹੈਵ ਬਿਕਮ ਹੋਲੋ ਐਂਡ ਐਮਪਟੀ ਸ਼ੈਲਸ, ਕਿ ਸਾਰੀਆਂ ਸੰਸਥਾਵਾਂ ਬਿਲਕੁਲ ਖੋਲ ਹੀ ਨੇ, ਉਹਨਾਂ ਦੇ ਵਿੱਚ ਕੁਝ ਨਹੀਂ, ਜੀ ਐਂਡ ਲਾਰਜਲੀ ਕਰਪਟ, ਬਿਲਕੁਲ ਭ੍ਰਸ਼ਟ ਹੋ ਚੁੱਕੀਆਂ ਨੇ। While the Indian economy is tanking and the people's distress is growing with record and rising unemployment, कि unemployment बहुत ज़्यादा है, 12 million youth entering the job market in India every year, but jobs becoming less as the National Sample Survey Government of India organization, उन्होंने कहा जी 12 मिलियन, 1 करोड़ 20 ਲੱਖ ਲੋਕਾਂ ਨੂੰ ਜੌਬ ਚਾਹੀਦਾ ਪਰ ਜੌਬ ਨਹੀਂ ਨੇ। ਜੀ ਐਪੋਲਿੰਗ ਲੈਵਲ ਆਫ ਚਾਈਲਡ ਮਾਲ ਨਿਊਟ੍ਰੀਸ਼ਨ, ਅਸੀਂ ਜ਼ਿਕਰ ਕੀਤਾ ਸੀ ਕਿ ਭਾਈ ਬੱਚੇ ਨਮੂਨੀਆ 'ਚ ਮਰਨ ਵਾਲੇ ਵੀ ਨਾਈਜੀਰੀਆ ਤੋਂ ਬਾਅਦ ਇੰਡੀਆ 'ਚ ਨੇ ਔਰ ਭੁੱਖ ਪਿਆਸ ਦੇ ਨਾਲ। ਫਿਰ ਉਹਨੇ ਕਿਹਾ ਕਿ ਐਵਰੀ ਸੈਕੰਡ ਚਾਈਲਡ ਇਨ ਇੰਡੀਆ ਇਜ਼ ਮਾਲ ਨਰਿਸ਼ਡ ਐਜ਼ ਗਲੋਬਲ ਹੰਗਰ ਇੰਡੈਕਸ ਔਰ ਯੂਨੀਸੈਫ ਰਿਪੋਰਟਸ ਇੰਡੀਕੇਟਸ ਨੇ ਖੁਦ ਹਰ ਦੂਸਰਾ ਬੱਚਾ ਜਿਹੜਾ ਉਹ ਅੱਧ ਭੁੱਖ ਹੈ। ਜੀ 50% ਆਫ ਇੰਡੀਅਨ women anemic, almost total lack of proper health care and good education for the masses, farmer suicides continuing unabated, well over 300,000 already। उन्होंने कहा जी 3 ਲੱਖ ਤੋਂ ਜ਼ਿਆਦਾ ਕਿਸਾਨ ਜਿਹੜੇ ਨੇ ਆਲਰੇਡੀ ਆਤਮਘਾਤ ਕਰ ਚੁੱਕੇ ਨੇ ਜੀ ਔਰ ਔਰਤਾਂ ਹਰ ਦੂਸਰੀ ਔਰਤ ਅਨੀਮਿਕ ਹੈ ਜਿਹਦੇ ਚ ਹੀਮੋਗਲੋਬਿਨ ਦੀ ਕਮੀ ਹੈ। ਔਰ ਇਸ ਸਾਰੇ ਤੋਂ ਬਾਅਦ ਫਿਰ ਸੈਕੰਡ ਨੁਕਤਾ ਜਸਟ ਹੁਣ ਇਹ ਇੰਡੀਕੇਸ਼ਨਸ ਦੇ ਰਿਹਾ ਕਿ ਜੋ ਫ੍ਰੈਂਚ ਰੈਵੋਲੂਸ਼ਨ ਤੋਂ ਪਹਿਲਾਂ ਫਰਾਂਸ ਦੀ ਹਾਲਤ ਸੀ ਅੱਜ ਇੰਡੀਆ ਦੀ, ਉਹ ਹੈ। ਨੰਬਰ 2 ਨੇ ਕਿਹਾ just as before the French Revolution public debt had reached colossal heights, so also is the situation in India। फिर उन्हें पाकिस्तान को भी नाल घड़ीसिया जी, IMF तो इन्ना उन्होंने लिया और ये इंडियन गवर्नमेंट फोर्स द रिजर्व बैंक ऑफ इंडिया टू गिव it 1.7 lakh crore rupees to cover its fiscal deficit। पिछले दिनों रिजर्व बैंक तो लिया पैसा इंडिया ने। जी This reminds one of the situation in France before the revolution when the French monarchy kept taking loans from Dutch bankers to cover its huge deficit until the time came when the bankers refused to give any more loans, realizing the same would never be recovered। उन्होंने कहा जी फ्रांस 'ਚ ਵੀ ਇਹੀ ਸੀ, ਲੈ ਰਹੇ ਸੀ ਡੱਚ ਵਪਾਰੀਆਂ ਤੋਂ, ਜੀ ਡੱਚ ਨੇ ਕਿਹਾ ਹੁਣ ਨਹੀਂ ਅਸੀਂ, ਜਿਵੇਂ ਇੰਡੀਆ 'ਚ ਹੋ ਰਿਹਾ ਕੋਈ ਪੈਸੇ ਕਈ ਹਜ਼ਾਰ ਕਰੋੜ ਲੈ ਕੇ ਦੌੜ ਗਏ, ਹੁਣ ਲੋਕਾਂ ਦੇ ਪੈਸੇ ਬੈਂਕਾਂ 'ਚ ਆਪਣੇ ਦਿੱਤੇ ਹੋਏ ਨੇ, ਡਿਪੋਜ਼ਿਟ ਕਰਾਏ ਹੋਏ, ਬੈਂਕ ਕਹਿੰਦੇ ਨੇ ਜੀ ਨਹੀਂ ਤੁਸੀਂ ਇੰਨੇ ਤੋਂ 10,000 ਤੋਂ ਜ਼ਿਆਦਾ ਨਹੀਂ ਲੈ ਸਕਦੇ। ਬਿਲਕੁਲ ਉਹ ਹਾਲਤ ਇਹਨਾਂ ਦੇ ਕਹਿਣ ਮੁਤਾਬਕ। ਜੀ ਫਿਰ ਇੱਕ ਉਦਾਹਰਨ ਉਹਨੇ ਕਰਾਚੀ ਦੀ ਦਿੱਤੀ ਹੈ ਪਿਛਲੇ ਦਿਨਾਂ 'ਚ ਕਿ ਉੱਥੇ ਟਿੱਡੀ ਦਾ ਲਾਇਆ ਔਰ ਜਿਹੜਾ ਕੋਈ ਮਿਨਿਸਟਰ ਹੈ ਇਸਮਾਇਲ ਰੂਹੀ, ਉਹਨੇ ਇਹ ਕਿਹਾ ਕਿ ਪੀਪਲ ਸ਼ੁੱਡ ਈਟ ਬਿਰਿਆਨੀ ਮੇਡ ਆਫ ਲੋਕਸ, ਕਿ ਇਹ ਉਹੀ ਹੈ ਕਿ ਵਾਈ ਡੋਂਟ ਦੇ ਈਟ ਕੇਕ, ਕਿ ਜੀ ਉਹ ਜਿਹੜੀ ਟਿੱਡੀਆਂ ਨੇ ਉਹਨਾਂ ਦੀ ਬਿਰਿਆਨੀ ਕਿਉਂ ਨਹੀਂ ਬਣਾ ਕੇ ਖਾਂਦੇ। ਫਿਰ ਉਹਨੇ ਕਾਨਪੁਰ ਦੀ ਗੱਲ ਕੀਤੀ। ਇਨ ਕਾਨਪੁਰ ਏ ਟਰੱਕ ਕੈਰਿੰਗ ਫਿਸ਼ ਇਜ਼ ਓਵਰਟਰਨਡ ਐਂਡ ਪੀਪਲ ਨੀਅਰ ਬਾਈ ਰਸ਼ ਟੂ ਗ੍ਰੈਬ ਸਮ, ਕਿ ਵੀ ਇੱਕ ਮੱਛੀਆਂ ਜਿਸ ਟਰੱਕ 'ਚ ਜਾ ਰਹੀਆਂ ਸੀ ਉਹ ਉਲਟਿਆ ਤੇ ਲੋਕ ਦੌੜੇ ਕਿ ਵੀ ਭੁੱਖ ਦੇ ਮਾਰੇ ਹੋਏ ਨੇ ਵੀ ਚਲੋ ਕੁਛ ਤਾਂ ਖਾਣ ਨੂੰ ਮਿਲੇ। ਸਿਮਿਲਰਲੀ ਇਨ ਓਡੀਸ਼ਾ, ਜਿਹਨੂੰ ਉੜੀਸਾ ਕਹਿੰਦੇ ਸੀ ਹੁਣ ਓਡੀਸ਼ਾ ਕਹਿੰਦੇ ਨੇ, ਜੀ a truck carrying hundreds of chickens crashed and people rushed to grab some। This reminds one of a scene in Dickens' novel A Tale of Two Cities, where a barrel of wine being carried on a vehicle in a Paris street broke up and nearby people rushed to swallow some of the wine spilled on the street। One person dipped his fingers in the red wine and wrote on a wall blood, symbolizing the bloodshed and guillotine which was coming। ਜੀ ਉਹਨੇ ਕਿਹਾ ਵੀ ਇਹ ਜਿਵੇਂ ਮੱਛੀਆਂ ਦਾ ਟਰੱਕ ਔਰ ਚਿਕਨ ਜਿਵੇਂ ਲੋਕ ਆਏ, ਇਹਨੇ ਕਿਹਾ ਜਿਵੇਂ ਫ੍ਰੈਂਚ ਰੈਵੋਲੂਸ਼ਨ ਤੋਂ ਪਹਿਲਾਂ ਕਿ ਇੱਕ ਟਰੱਕ ਜਿਹੜਾ ਲੱਦਿਆ ਜਾ ਰਿਹਾ ਸੀ ਜਿਹਦੇ 'ਚ ਸ਼ਰਾਬ ਸੀ, ਵਿਸਕੀ, ਉਹ ਜਦੋਂ ਉਲਟਿਆ ਤੇ ਲੋਕ ਉਹਨੂੰ ਦੌੜੇ ਪੀਣ ਲਈ, ਕੋਈ ਕੋਟੋ ਦੇ ਤਾਂ ਕਿਸੇ ਨੇ ਉਹਦੇ ਨਾਲ ਲਾਲ ਰੰਗ ਦੀ ਉਹਨੇ ਕੰਧ ਤੇ ਲਿਖ ਦਿੱਤਾ ਸੀ ਬਲੱਡ, ਮਤਲਬ ਇਹ ਹੈ ਜਿੱਥੇ ਇਹ ਹਾਲਤ ਹੈ ਹੁਣ ਖੂਨ ਖਰਾਬਾ ਹੋਏਗਾ। ਜੀ ਉਹਨੇ ਟੇਲ ਆਫ ਟੂ ਸਿਟੀਜ਼ ਜਿਹੜੀ ਕਿ ਚਾਰਲਸ ਡਿਕਨਸ ਦੀ ਬੜੀ ਪਪੂਲਰ ਉਹਦਾ ਨਾਵਲ ਹੈ, ਉਸ ਨੂੰ ਕੋਟ ਕੀਤਾ। ਜੀ ਫਿਰ ਉਹਨੇ ਮਹਾਰਾਸ਼ਟਰ ਦੀ ਗੱਲ ਕੀਤੀ ਹੈ ਕਿਉਂਕਿ ਫ੍ਰੈਂਚ ਰੈਵੋਲੂਸ਼ਨ 'ਚ ਇੱਕ ਪੀਰੀਅਡ ਆਇਆ ਸੀ ਕਿ ਟੈਨਿਸ ਕੋਰਟ ਓਥ ਲਈ ਸੀ ਜਿਹੜੀ ਚੱਲੀ ਨਹੀਂ ਸੀ। ਉਹਨੇ ਕਿਹਾ ਦਾ ਇੰਪੋਜੀਸ਼ਨ ਆਫ ਪ੍ਰੈਜ਼ੀਡੈਂਟਸ ਰੂਲ ਇਨ ਮਹਾਰਾਸ਼ਟਰ reminded me of the tennis court oath on 20th June 1789 in Versailles during the French Revolution। ਕਿ ਉਹਦੇ 'ਚ ਵੀ
ਇਸ ਕਿਸਮ ਦਾ ਹੀ ਜਿਹੜਾ ਮਾਹੌਲ ਉਹਨੇ ਇਕੁਏਸ਼ਨਸ ਡਰਾ ਕੀਤੀ ਹੈ। ਜੀ ਫਿਰ ਉਹਨੇ ਕਿਹਾ ਨੰਬਰ 6 sky rocketing food and fuel prices are common to both the situation in France in 1789 and in India today ਕਿ ਜਿਵੇਂ ਫੂਡ ਔਰ ਹਰ ਚੀਜ਼ ਦੀ ਕੀਮਤ, ਟਮਾਟਰ ਜੀ ਇੰਨੇ ਕੁ ਮਹਿੰਗੇ ਨੇ ਵੀ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਉਹ ਕੀ ਕਰਨ। ਉਹਨੇ ਕਿਹਾ ਜੀ ਇਹੀ ਹਾਲਾਤ ਜਿਹੜੇ ਨੇ ਉਹ ਫਰਾਂਸ ਦੇ ਸੀ। ਨੰਬਰ 7 The king and aristocrats in France were totally oblivious of the approaching storm. On 14th July 1789, when the Bastille was being stormed, Louis XVI wrote in his diary, nothing was happening. Similarly, Indian politicians are blissfully unaware of the rising tide which will one day engulf them. ਉਹਨੇ ਕਿਹਾ ਜੀ ਜਿਵੇਂ ਫਰਾਂਸ ਦਾ ਰਾਜਾ ਆਪਣੀ ਡਾਇਰੀ ਲਿਖਦਾ ਸੀ, ਜੀ। ਉਹਨੇ ਤਬਦੀਲੀ ਹੋ ਰਹੀ ਸੀ ਲੋਕਾਂ ਜੋ ਲਿਖਦਾ ਸੀ ਨਥਿੰਗ, ਕੁਝ ਨਹੀਂ ਹੋ ਰਿਹਾ। ਕਹਿੰਦਾ ਇਸੇ ਤਰ੍ਹਾਂ ਇੰਡੀਆ ਦੇ ਪੋਲੀਟੀਸ਼ੀਅਨਸ ਨੂੰ ਪਤਾ ਨਹੀਂ ਹੈ ਕਿ ਲੋਕਾਂ 'ਚ ਕੀ ਚੱਲ ਰਿਹਾ ਔਰ ਇਹਨਾਂ ਨੂੰ ਸੁੱਤਿਆਂ ਪਿਆ ਨੂੰ ਇਹਨਾਂ ਨੇ ਦਬੋਚ ਲੈਣਾ। ਜੀ ਫਿਰ ਉਹ ਕਹਿੰਦਾ ਕਿ ਬਈ they have no genuine love for the country and are only interested in power and pelf by hook or by crook. For their vote banks, they polarize people, spread caste and communal hatred. ਕਿ ਉਹ ਨਫ਼ਰਤ ਫੈਲਾ ਰਹੇ ਨੇ ਕਮਿਊਨਲ, ਹਿੰਦੂ ਮੁਸਲਮਾਨ ਦੀ, ਕਾਸਟ ਦੀ। ਔਰ ਇਹ ਫਰਾਂਸ ਵਰਗੇ ਹਾਲਾਤ ਨੇ ਜਦੋਂ ਕਿ ਲੋਕਾਂ ਨੂੰ ਬਿਲਕੁਲ ਡਿਵਾਈਡ ਕੀਤਾ ਗਿਆ ਸੀ। Indian Prime Minister Modi, who is an expert in gimmicks like Yoga Day, cow protection, Ram Mandir, Swachhta Abhiyan, abolition of Article 370, etc., which he resorts to in order to divert attention from terrible economic crisis India is going through, which his rabidly anti-minority government has no inkling how to solve. ਉਹਨਾਂ ਨੇ ਕਿਹਾ ਵੀ ਆ ਮੋਦੀ ਜਿਹੜਾ ਕਿ ਡਰਾਮੇਬਾਜ਼ੀਆਂ ਕਰਦਾ ਹੈ, ਜੀ ਜਿਹਦੇ 'ਚ ਉਹਨੇ ਸਾਰੇ ਹੀ ਕਿਹਾ ਯੋਗਾ ਡੇ ਹੈ, ਕਾਊ ਪ੍ਰੋਟੈਕਸ਼ਨ, ਰਾਮ ਮੰਦਰ, ਆਰਟੀਕਲ 370 ਤੋੜਨਾ, ਕਿਉਂਕਿ ਇਕਨੋਮਿਕਲੀ ਉਹ ਹੱਲ ਨਹੀਂ ਕਰ ਰਹੇ ਲੋਕਾਂ ਦੇ ਮਸਲੇ। ਬਿਲਕੁਲ ਅਟੈਂਸ਼ਨ ਡਾਈਵਰਟ ਕਰਨ ਦੇ ਲਈ ਇਹ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ। ਨਤੀਜੇ ਦੇ ਤੌਰ ਤੇ ਉਹਨੇ ਕਿਹਾ ਸੈਡ ਦਾ ਹਾਊਡੀ ਮੋਡੀ ਫੰਕਸ਼ਨ ਇਨ ਹਿਊਸਟਨ ਰੀਸੈਂਟਲੀ ਦੈਟ ਐਵਰੀਥਿੰਗ ਇਜ਼ ਫਾਈਨ ਇਨ ਇੰਡੀਆ, ਸਭ ਅੱਛਾ ਹੈ, ਸਭ ਚੰਗਾ ਸੀ। ਉਹ ਕਹਿੰਦਾ ਸੀ ਤਾਂ ਮਤਲਬ ਪਾਸਟ ਨਹੀਂ ਹੈ। ਸੋ ਉੱਥੇ ਵੀ ਇਹ ਡਰਾਮਾ ਕੀ ਕਹਿੰਦਾ, ਇੱਥੇ ਹਾਊਡੀ ਮੋਡੀ ਜੇ ਡਰਾਮਾ ਕਰ ਰਿਹਾ। ਵੈਨ ਦਾ ਟਰੂਥ ਇਜ਼ ਦਾ ਰਿਵਰਸ, ਨਥਿੰਗ ਇਜ਼ ਫਾਈਨ ਇਨ ਇੰਡੀਆ, the economy is tanking, Kashmir situation getting worse, etc. It was like the Nazi propaganda minister Dr. Goebbels saying that Germany was winning the war. ਉਹਨੇ ਕਿਹਾ ਜੀ ਇਹ ਇਵੇਂ ਹੀ ਹੈ। ਅਸੀਂ ਬਹੁਤ ਵਾਰੀ ਗੋਬਲੀਅਨ ਲਾਈਜ਼ ਦੀ ਗੱਲ ਕਰਦੇ ਜੀ ਕਿ ਵੀ ਜਿਹੜਾ ਜਿਵੇਂ ਉਹ ਝੂਠ ਬੋਲਦਾ ਸੀ ਇਵੇਂ ਹੀ ਇਹ ਮੋਦੀ ਬੋਲ ਰਿਹਾ, ਪਰ ਹਾਲਾਤ when everyone knew it was losing ਕਿ ਵੀ ਉਹ ਗੋਇਬਲਸ ਕਹਿ ਰਿਹਾ ਸੀ ਜਿੱਤ ਰਹੇ, ਹਾਲਾਂ ਹਕੀਕਤ ਇਹ ਸੀ ਕਿ ਉਹ ਹਰ ਥਾਂ ਤੇ ਹਾਰ ਰਹੇ ਸੀ। ਜੀ ਫਿਰ ਉਹਨੇ ਰੂਸੋ ਦਾ ਫਿਲਾਸਫਰ ਆਫ ਫ੍ਰੈਂਚ ਰੈਵੋਲੂਸ਼ਨ ਐਂਡ ਮੈਂਟਰ ਟੂ ਇਟਸ ਲੀਡਰਸ ਰੋਸਪੀਰੇ wrote in his discourses on equality, it is surely contrary to the laws of nature that a handful of people gorge themselves with superfluities while the starving multitudes lack the necessities of life. ਉਹਨੇ ਰੂਸੋ ਦੇ ਨੂੰ ਕੋਟ ਕਰਕੇ ਕਿਹਾ, ਉਹਨੇ ਕਿਹਾ ਇਹੀ ਇੰਡੀਆ 'ਚ ਹਾਲ ਹੈ ਕਿ ਵੀ ਇੰਡੀਆ ਦੀ ਵੈਲਥ ਕੁਝ ਲੋਕਾਂ ਦੇ ਹੱਥਾਂ 'ਚ ਹੈ ਔਰ ਬਾਕੀ ਲੋਕ ਭੁੱਖ ਨਾਲ ਮਰ ਰਹੇ ਨੇ। ਥੱਲੇ ਉਹਨੇ ਡੀਟੇਲ ਦਿੱਤੇ। ਇਨ ਇੰਡੀਆ 7 individuals own as much if not more wealth than the bottom half of its 1.35 billion people. One of the 7 owning an estimated 3.5 lakh crore, $50 billion, and who reportedly spent thousands of crore of rupees recently on his daughter's wedding. ਇਹ ਅੰਬਾਨੀਆਂ ਦਾ ਉਹਨੇ ਕਿਹਾ ਜੀ 7 ਬੰਦੇ ਜਿਹੜੇ ਨੇ ਉਹ ਜਿੰਨੇ 1.3 ਬਿਲੀਅਨ ਓਨ ਨਹੀਂ ਕਰਦੇ, ਉਨੀ ਦੌਲਤ 7 ਬਿਲੀਅਨ ਦੇ ਕੋਲ ਹੈ, 7 ਲੋਕਾਂ ਦੇ ਕੋਲ ਹੈ, ਜਿਨ੍ਹਾਂ ਚੋਂ ਇੱਕ ਦੀ ਐਸਟੀਮੇਟਡ ਵੈਲਥ 50 ਬਿਲੀਅਨ ਹੈ। ਔਰ ਉਹਨੇ ਹੁਣੇ ਹੀ ਕਈ ਹਜ਼ਾਰ ਕਰੋੜ ਆਪਣੀ ਧੀ ਦੇ ਵਿਆਹ ਦੇ ਉੱਤੇ ਖਰਚ ਕੀਤਾ। Surely this monstrous and glaring inequality is unacceptable and cannot continue for long when tens of millions of Indian children do not get enough to eat. ਕਿ ਇੱਕ ਪਾਸੇ ਇਹ ਧਨ ਹੈ, ਦੂਜੇ ਪਾਸੇ ਉਹ ਲੋਕ hundreds of millions ਜਿਨ੍ਹਾਂ ਨੂੰ ਖਾਣ ਨੂੰ ਨਹੀਂ ਹੈ, ਜਿਨ੍ਹਾਂ ਦੇ ਬੱਚਿਆਂ ਕੋਲ। ਫਿਰ ਉਹਨੇ 9ਵਾਂ ਨੁਕਤਾ ਕਿਹਾ, the parliamentary system India has adopted runs largely on caste and communal vote banks.
casteism and communalism are backward feudal forces which must be destroyed if India is to progress, but parliamentary democracy further entrenches them, so it has to be replaced by another system which enables India to rapidly industrialize and modernize, but such replacement requires a revolution. ਜੀ ਹੁਣ ਇੱਕ ਗੱਲ ਤਾਂ ਇਹ ਮੰਨ ਰਿਹਾ ਔਰ ਬਹੁਤ ਸਾਰੇ ਕਿ ਭਾਈ ਇਹ ਤਬਾਹੀ ਹੈ, ਬਿਲਕੁਲ ਇਹਨਾਂ ਦੀ ਕਰਪਸ਼ਨ, ਔਰ ਇਹ ਵੀ ਪਾਰਲੀਮੈਂਟ ਵੀ ਡਰਾਮਾ, ਉਹ ਕਹਿੰਦਾ ਵੀ ਰੈਵੋਲੂਸ਼ਨ ਲਿਆਓ, ਫ੍ਰੈਂਚ ਲਾ ਦਿਓ ਗਾਟੇ ਲੋਕਾਂ ਦੇ ਔਰ ਤਬਦੀਲੀ ਲਿਆਓ। ਗਾਟੇ ਵੀ ਲੱਥਣਗੇ, ਤਬਦੀਲੀ ਵੀ ਹੋਏਗੀ, ਪਰ ਇੰਡੀਆ ਇੱਕ ਮੁਲਕ ਦੇ ਤੌਰ ਤੇ ਨਹੀਂ। ਜੀ ਜਿਹੜੀ ਭਾਰਤ ਦੇ ਵਿੱਚ ਨੇਸ਼ਨ ਸਟੇਟਸ, ਜਿਨ੍ਹਾਂ ਦੇ ਵਿੱਚ ਉਹ ਪੰਜਾਬ ਹੈ, ਕਸ਼ਮੀਰ ਹੈ, ਨਾਰਥ ਈਸਟ ਹੈ, ਵਿਦਨ ਦਲਿਤ ਫੋਰਸ ਹੈ, ਟਰਾਈਬਲਸ ਨੇ ਜਿਨ੍ਹਾਂ ਨੂੰ ਡਿਪਰਾਈਵ ਕੀਤਾ ਹੋਇਆ ਹੈ। ਔਰ ਇਹਦੇ 'ਚ ਉਹਨੇ ਇਹ ਨਹੀਂ ਕਿਤੇ ਜ਼ਿਕਰ ਕੀਤਾ ਵੀ 3.5% ਬ੍ਰਾਹਮਣ, ਕਿਉਂਕਿ ਖੁਦ ਵੀ ਇਹ ਕਸ਼ਮੀਰੀ ਬ੍ਰਾਹਮਣ ਹੈ, ਜੀ ਕਿ ਵੀ ਉਹਨਾਂ ਨੇ ਪਾਵਰ ਕਿਵੇਂ ਹਥਿਆਈ ਹੋਈ ਹੈ। ਭਾਵੇਂ ਉਹਨਾਂ ਨੇ ਨਾਲ ਜਿਹੜੇ ਨੇ ਉਹ ਅੰਬਾਨੀ ਤੇ ਅਡਾਨੀ ਤੇ ਅਡਵਾਨੀ ਤੇ ਜੇਠ ਮਲਾਨੀ ਤੇ ਮਨਸੁਖਾਨੀ ਇਹ ਸਾਰੇ ਨਾਲ ਰਲਾਏ ਹੋਏ ਨੇ, ਲੇਕਿਨ ਇਨ ਦਾ ਐਂਡ ਆਫ ਦਾ ਡੇ ਉੱਥੋਂ ਦਾ ਸਿਸਟਮ, ਇਹ ਫਰਾਂਸ ਦੇ ਵਿੱਚ ਕਾਸਟ ਸਿਸਟਮ ਨਹੀਂ ਸੀ, ਮੋਨਾਰਕੀ ਸੀ, ਫਿਊਡਲ ਸੀ। ਉੱਥੇ ਜਿਹੜੀ ਬ੍ਰਾਹਮਣ ਦੀ ਹੈਜਮਨੀ ਹੈ, ਬ੍ਰਾਹਮਣੀਕਲ ਸਿਸਟਮ ਜਿਹਨੇ ਦਿੱਲੀ ਪਾਵਰ ਨੂੰ ਕੀਤਾ, ਉਹਨੂੰ ਡਿਸਮੈਂਟਲ ਕਰਨਾ ਜਿਹੜਾ ਹੈ ਉਹ ਸਭ ਤੋਂ ਇੰਪੋਰਟੈਂਟ ਹੈ, ਜਿਹਨੂੰ ਇੱਕ ਵੱਡਾ ਵਰਗ, ਉਹ ਬਹੁਜਨ ਦਾ ਹੋਏ, ਦਲਿਤ ਸਮਾਜ ਹੋਏ, ਮਾਈਨੋਰਿਟੀਜ਼ ਹੋਣ, ਉਹ ਚੰਗੀ ਤਰ੍ਹਾਂ ਸਮਝਦੀਆਂ ਨੇ। ਔਰ 10ਵਾਂ ਨੁਕਤਾ ਇਹਨੇ ਦਿੱਤਾ ਹੈ, ਇੰਡੀਆਜ਼ ਨੈਸ਼ਨਲ ਆਬਜੈਕਟਿਵ ਮਸਟ ਬੀ to transform and uplift the country from the ranks of the underdeveloped countries into the ranks of the developed, highly industrialized countries, for only then can abolish massive poverty, unemployment, this, that. फिर उन्हें क्या कि भी hence it can only be achieved by a mighty historical popular upsurge that is something like a French Revolution. Anyone with even a little idea of history can see it dawning in the horizon. ਜੀ ਉਹਨੇ ਕਿਹਾ ਜੀ ਜਿਹੜੀ ਤਬਦੀਲੀ ਹੈ ਉਹ ਫ੍ਰੈਂਚ ਰੈਵੋਲੂਸ਼ਨ ਵਰਗੀ ਹੋਣੀ ਚਾਹੀਦੀ ਹੈ, ਔਰ ਜਿਹਨੂੰ ਥੋੜੀ ਬਹੁਤ ਵੀ ਸੈਂਸ ਹੈ ਹਿਸਟਰੀ ਦੀ, ਉਹ ਇਹ ਦੇਖ ਸਕਦਾ ਹੈ ਕਿ ਹੋਰਾਈਜ਼ਨ ਦੇ ਉੱਤੇ, ਉਸ ਸਬ ਕੰਟੀਨੈਂਟ ਦੇ ਉੱਤੇ, ਭਾਰਤ ਦੇ ਉੱਤੇ ਉਹ ਤਬਦੀਲੀ ਦਾ ਜਿਹੜਾ ਪਰਛਾਵਾਂ ਪੈ ਚੁੱਕਾ ਹੈ, ਔਰ ਕਿਸੇ ਵੇਲੇ ਵੀ ਇਹ ਤਬਦੀਲੀ ਆ ਸਕਦੀ ਹੈ। ਸੋ ਅਸੀਂ ਇਹਨੂੰ ਜਸਟਿਸ ਕਾਟਜੂ ਨੇ ਬਿਲਕੁਲ ਠੀਕ ਪ੍ਰੈਡਿਕਟ ਕੀਤੇ ਨੇ ਸਿੰਪਟਮਸ, ਲੱਛਣ ਬਿਮਾਰੀ ਦੇ, ਕਿ ਵੀ ਅਲਾਮਤਾਂ ਜਿਹਨੂੰ ਅਸੀਂ ਕਹਿੰਦੇ ਉਹ ਬਿਲਕੁਲ ਠੀਕ ਨੇ, ਸਾਰੇ ਦੇ ਸਾਰੇ ਨੁਕਤੇ, ਪਰ ਸੋਲਿਊਸ਼ਨ ਕੋਈ ਇੱਕ ਬਾਈਂਡਿੰਗ ਕੰਟਰੀ ਨਹੀਂ ਰਹੇਗੀ ਫਰਾਂਸ ਦੀ ਤਰ੍ਹਾਂ। ਇਹ ਅਲਟੀਮੇਟਲੀ ਜਿਹੜੀ ਹੈ ਉਹ ਅੱਡ-ਅੱਡ ਹਿੱਸਿਆਂ 'ਚ ਟੁੱਟੇਗੀ। ਔਰ ਇਹ ਬਿਲਕੁਲ ਉਹਨਾਂ ਨੇ ਠੀਕ ਕਿਹਾ ਕਿ ਇਹ ਰਾਈਟਿੰਗ ਔਨ ਦਾ ਵਾਲ ਹੈ, ਹੋਰਾਈਜ਼ਨ ਦੇ ਉੱਤੇ ਇਹ ਇੱਕ ਹਕੀਕਤ ਬਣ ਕੇ ਬਹੁਤ ਜਲਦੀ ਵਾਪਰੂਗਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। Guru Palace presents Shagun Banquet,